ਚਾਈਨਾ ਪ੍ਰਤੀ ਅਸੀਂ ਦੇਖਦੇ ਹਾਂ ਕਿ ਪਿਛਲੇ ਪੀਰੀਅਡ 'ਚ ਤੁਹਾਨੂੰ ਕੋਈ ਇਹ ਨਜ਼ਰ ਨਹੀਂ ਆਉਂਦਾ ਕਿ ਅਮਰੀਕਾ ਦੇ ਲੈਵਲ ਤੇ ਹਾਲਾਂ ਲੌਂਗ ਟਰਮ ਤਾਂ ਹੁਣ ਉਹ ਰਹੇਗਾ ਹੀ ਚਾਈਨਾ ਐਜ਼ ਏ ਰਾਈਵਲ ਜਦੋਂ ਤੱਕ ਉਹਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ। ਲੇਕਿਨ ਅਫਗਾਨਿਸਤਾਨ ਦੇ ਮੁੱਦੇ ਤੇ ਵੀ ਅਮਰੀਕਾ ਨੇ ਆਪਣੀ ਇੰਗੇਜਮੈਂਟ ਤਾਲਿਬਾਨ ਦੇ ਨਾਲ ਵੀ ਰੱਖੀ ਹੋਈ ਹੈ। ਦੋਹਾ 'ਚ ਵੀ ਗੱਲਬਾਤ ਚੱਲ ਰਹੀ ਹੈ। ਚਾਈਨਾ ਨੇ ਆਪਣੇ ਫੁੱਟਪ੍ਰਿੰਟਸ ਅਫਗਾਨਿਸਤਾਨ 'ਚੋਂ ਲਿਥੀਅਮ ਡਿਪੋਜ਼ਿਟ ਵੀ ਹੁਣ ਔਰ ਕਾਪਰ ਮਾਈਨਸ ਉਹ ਤੋਂ ਵੀ ਕੰਮ ਕਰ ਰਹੇ ਨੇ ਔਰ ਇਵੈਂਚੁਅਲੀ 80s 90s ਔਰ ਹੁਣ ਤੱਕ ਪਹੁੰਚਦੇ ਆ। ਜੇ ਦੁਨੀਆ 'ਚ ਇਸ ਵੇਲੇ ਸੁਪਰ ਪਾਵਰ ਰਾਈਵਲਰੀ ਕਹਿਣਾ ਹੋਏ ਤੇ ਉਹ ਅਮਰੀਕਾ ਔਰ ਚਾਈਨਾ ਦੇ ਵਿਚਾਲੇ ਹੈ। ਵਾਪਸ ਪੁਤਿਨ ਰਸ਼ੀਆ ਨੂੰ ਉਸ ਗਲੋਰੀ ਵੱਲ ਜਾਣਾ ਚਾਹੁੰਦਾ ਹੈ ਜਿਹੜੀ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੀ ਸੀ। ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਜੀ ਅਸੀਂ ਜਿਹੜਾ ਕ੍ਰੀਮੀਆ ਰਸ਼ੀਆ ਨੇ ਖੋਇਆ ਅਸੀਂ ਵਾਪਸ ਲਵਾਂਗੇ। ਬਾਅਦ ਹਾਲਾਂ ਉਹਨਾਂ ਨੇ ਕਿਹਾ ਕਿ ਡਿਪਲੋਮੈਟਿਕਲੀ ਇਹਦਾ ਮਤਲਬ ਹੈ ਕੋਈ ਲੜ ਕੇ ਨਹੀਂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ। ਵਿਊਅਰਸ ਇਸ ਤਰ੍ਹਾਂ ਜਾਪਦਾ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਟਕਰਾਅ ਦੀਆਂ ਘਟੀਆਂ ਸੰਭਾਵਨਾ ਤੋਂ ਬਾਅਦ ਹੁਣ ਅਮਰੀਕਾ ਅਤੇ ਰੂਸ ਟਕਰਾਅ ਵੱਲ ਵਧ ਰਹੇ ਹਨ। ਸੋ ਅਮਰੀਕਾ ਅਤੇ ਨੈਟੋ ਯੂਕਰੇਨ ਦੇਸ਼ ਦੀ ਮਦਦ ਤੇ ਹਨ ਜਦੋਂ ਕਿ ਰੂਸ ਨੇ ਆਪਣੀ 90,000 ਫੌਜ ਯੂਕਰੇਨ ਦੇ ਬਾਰਡਰ ਤੇ ਲਿਆ ਕੇ ਖੜੀ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪ੍ਰੈਜ਼ੀਡੈਂਟ ਬਾਈਡਨ ਬਾਰੇ ਇੱਕ ਤਵੱਕੋ ਮੈਨੂੰ ਜ਼ਰੂਰ ਸੀ ਕਿ ਵੈਦਰ ਇਨਰ ਪ੍ਰੋਬਲਮਸ ਇਕੋਨਮੀ ਦੂਸਰੇ ਤੀਸਰੇ ਦੇ ਮਾਮਲੇ 'ਚ ਕਿੰਨੇ ਕੁ ਏਬਲ ਹੋਣਗੇ ਇਹ ਤਾਂ ਜਦੋਂ ਪ੍ਰੈਜ਼ੀਡੈਂਟ ਬਣਨਗੇ ਉਦੋਂ ਹੀ ਪਤਾ ਲੱਗੇਗਾ। ਲੇਕਿਨ ਫੋਰਨ ਪਾਲਿਸੀ ਕਿਉਂਕਿ ਸੈਨੇਟ ਦੇ ਵਿੱਚ ਲਗਭਗ 4 ਦਹਾਈਆਂ ਸੀਨੀਅਰ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੇ ਚੇਅਰਮੈਨ ਵੀ ਫਿਰ ਵਾਈਸ ਪ੍ਰੈਜ਼ੀਡੈਂਟ ਵੀ ਓਬਾਮਾ ਦੇ ਨਾਲ। ਸੋ ਮੈਨੂੰ ਸੀ ਕਿ ਵੀ ਅਮਰੀਕਾ ਦੇ ਇਸ ਹਲਕੇ 'ਚੋਂ ਵਾਸ਼ਿੰਗਟਨ DC ਦੀ ਬੈਲਟ ਵਿੱਚ ਬਾਈਡਨ ਤੋਂ ਬਿਹਤਰ ਕੋਈ ਵੀ ਨੁਆਂਸਿਸ ਨਹੀਂ ਸਮਝਦਾ ਇੰਟਰਨੈਸ਼ਨਲ ਪੋਲਿਟਿਕਸ ਦੀ। ਪਰ ਮੈਨੂੰ ਇਹ ਲੱਗਦਾ ਹੈ ਜਾਂ ਤਾਂ ਉਮਰ ਦਾ ਤਕਾਜ਼ਾ ਹੈ ਜਾਂ ਪੈਂਟਾਗਨ ਦੇ ਵਿੱਚ ਇਸ ਕਿਸਮ ਦੀ ਲੌਬੀ ਜਿਹੜੀ ਟਰੰਪ ਈਰਾ ਦੀ ਆਈ ਹੋਈ ਹੈ ਉਹਨਾਂ ਦਾ ਦਬਾਅ ਹੈ। ਹਾਲਾਂ ਇੱਕ ਫੈਸਲਾ ਠੀਕ ਲਿਆ ਅਫਗਾਨਿਸਤਾਨ 'ਚੋਂ ਫੌਜ ਕੱਢਣ ਦਾ, ਇਹਦੇ ਬਾਵਜੂਦ ਕਿ ਇਨਰ ਪ੍ਰੈਸ਼ਰ ਵਿਦਨ ਡੈਮੋਕ੍ਰੈਟਿਕ ਪਾਰਟੀ ਵੀ ਸੀ ਪਰ ਜੋ ਕਮਿਟ ਕੀਤਾ ਸੀ ਅਖੀਰਲਾ ਫੌਜੀ ਉਸ ਤੋਂ ਇੱਕ ਦਿਨ ਪਹਿਲਾਂ 30 ਅਗਸਤ ਤੱਕ ਜਿਹੜੇ ਨੇ ਉਹ ਬਾਹਰ ਕੱਢ ਲਏ। ਲੇਕਿਨ ਹੁਣ ਕਿਉਂਕਿ ਇੱਕਦਮ ਆਪਣੀ ਪ੍ਰੈਜ਼ੀਡੈਂਸੀ ਤੋਂ ਬਾਅਦ ਚੀਨ ਨੂੰ ਘੇਰਨ ਦੀ ਲਾਈਨ ਉਹ ਪਹਿਲਾਂ ਕੁਆਡ ਦਾ ਜਨਮ ਤਾਂ ਟਰੰਪ ਦੇ ਪੀਰੀਅਡ 'ਚ ਹੀ ਹੋਇਆ ਪਰ ਜਿਵੇਂ ਔਕਸ ਬਾਈਡਨ ਨੇ ਬਣਾਇਆ ਜਿਹਦੇ ਵਿੱਚ ਆਸਟ੍ਰੇਲੀਆ ਔਰ UK ਔਰ ਅਮਰੀਕਾ ਉਸ ਨੇ ਫਰਾਂਸ ਨੂੰ ਵੀ ਨਾਰਾਜ਼ ਕੀਤਾ ਔਰ ਚੀਨ ਜਿਹੜਾ ਹੋਰ ਭੜਕਿਆ। ਫਿਰ ਤਾਈਵਾਨ ਦੇ ਮੁੱਦੇ ਦੇ ਉੱਤੇ ਜਿਵੇਂ ਇਰਰਿਸਪੌਂਸਿਬਲ ਬਿਆਨਬਾਜ਼ੀ ਕੀਤੀ ਚਾਈਨਾ ਨੇ ਆਪਣੇ ਉਹਨਾਂ ਦੇ ਉੱਤੇ ਜਹਾਜ਼ਾਂ ਦੀ ਛਾਂ ਕਰਕੇ ਤਾਈਵਾਨ ਦੇ ਅਮਰੀਕਾ ਨੂੰ ਦੱਸਿਆ ਕਿ ਭਾਈ ਅਸੀਂ ਜਿਹੜਾ ਜਦੋਂ ਮਰਜ਼ੀ ਲੈ ਸਕਦੇ ਹਾਂ। ਸੋ ਉਹ ਵੀ ਇੱਕ ਬੇਲੋੜਾ ਜਾਪਿਆ ਸੀ ਕਿ ਵੀ ਤੁਸੀਂ ਜਦੋਂ ਤੁਹਾਡਾ ਜੇ ਆਪਣਾ ਘਰ ਕਈ ਮਾਮਲਿਆਂ 'ਚ ਇਨ ਆਰਡਰ ਨਹੀਂ ਹੈ ਔਰ ਅਮਰੀਕਨ ਸੁਸਾਇਟੀ ਨੇ ਡਿਵਾਈਡਡ ਵਰਡਿਕਟ ਦਿੱਤਾ ਹੈ। ਟਰੰਪ ਦੀ ਆਪਣੀ ਜਿਹੜੀ ਫੋਲੋਇੰਗ ਹੈ ਉਹ ਕੋਈ ਘਟੀ ਨਹੀਂ ਹੈ ਔਰ ਇਹਦੇ ਬਾਵਜੂਦ ਇੱਕਦਮ ਕਨਫਰੰਟੇਸ਼ਨ ਦਾ ਰਾਹ। ਪਰ ਚਲੋ ਇਸ ਗੱਲ ਤੋਂ ਇਹ ਲੱਗਦਾ ਸੀ ਕਿ ਵੀ ਜਿਵੇਂ ਭਾਰਤ ਨੂੰ ਥਾਪੀ ਦੇ ਕੇ ਅਮਰੀਕਾ ਨੇ ਚੀਨ ਦੇ ਗਲ ਪਵਾਉਣ ਦੀ ਲਾਈਨ ਰੱਖੀ ਹੈ ਔਰ ਇਹ ਸਾਰਾ ਪਾਰਟ ਚੱਲ ਰਿਹਾ ਸੀ। ਲੇਕਿਨ ਅਲਟੀਮੇਟਲੀ ਵਿਜ਼ਡਮ ਪ੍ਰੀਵੇਲਡ ਜਿਹਨੂੰ ਕਹਿਣਾ ਬਣਦਾ ਹੈ ਔਰ ਅਮਰੀਕਾ ਨੇ ਔਰ ਡਾਇਰੈਕਟਲੀ ਬਾਈਡਨ ਔਰ ਸ਼ੀ ਜਿਨਪਿੰਗ ਦੀ ਲਗਭਗ 3.5 ਘੰਟੇ ਵਰਚੁਅਲ ਮੀਟਿੰਗ ਚੱਲੀ। ਹਾਲਾਂ ਉਹਦੇ 'ਚ ਕਾਫੀ ਕੁੜਿੱਤਣ ਵਾਲਾ ਮਾਹੌਲ ਸੀ ਲੇਕਿਨ ਉਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਡੀਐਸਕੇਲੇਟ ਜ਼ਰੂਰ ਹੋਈ ਘੱਟੋ ਘੱਟ ਪਬਲਿਕ ਬਿਆਨਬਾਜ਼ੀ ਜਾਂ ਚਾਈਨਾ ਨੇ ਵੀ ਆਪਣੇ ਰਾਮ ਅਸਤਰ ਛੱਡੇ ਜੇ ਕਹਿਣੇ ਹੋਣ ਜਿਵੇਂ ਹਾਈਪਰਸੋਨਿਕ ਉਹਨਾਂ ਦੀ ਮਿਸਲ ਦਾ ਆਉਣਾ ਔਰ ਉਹਨਾਂ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਵੇਂ ਇਹਨਾਂ ਦੇ ਪੈਂਟਾਗਨ ਦਾ ਹੀ ਚੀਫ ਅਫੀਸ਼ੀਅਲ ਨੇ ਰਿਜ਼ਾਈਨ ਕੀਤਾ ਕਿ ਭਾਈ ਉਹ ਤਾਂ ਅਗਲੀ ਜਨਰੇਸ਼ਨ ਦੀ ਲੜਾਈ ਲਈ ਤਿਆਰ ਨੇ ਅਸੀਂ ਪਿੱਛੇ ਰਹਿ ਗਏ। ਪਰ ਜਿਵੇਂ ਵੀ ਹੋਇਆ ਚਾਈਨਾ ਪ੍ਰਤੀ ਅਸੀਂ ਦੇਖਦੇ ਹਾਂ ਕਿ ਪਿਛਲੇ ਪੀਰੀਅਡ 'ਚ ਤੁਹਾਨੂੰ ਕੋਈ ਇਹ ਨਜ਼ਰ ਨਹੀਂ ਆਉਂਦਾ ਕਿ ਅਮਰੀਕਾ ਦੇ ਲੈਵਲ ਤੇ ਹਾਲਾਂ ਲੌਂਗ ਟਰਮ ਤਾਂ ਹੁਣ ਉਹ ਰਹੇਗਾ ਹੀ ਚਾਈਨਾ ਐਜ਼ ਏ ਰਾਈਵਲ ਜਦੋਂ ਤੱਕ ਉਹਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ। ਲੇਕਿਨ ਅਫਗਾਨਿਸਤਾਨ ਦੇ ਮੁੱਦੇ ਤੇ ਵੀ ਅਮਰੀਕਾ ਨੇ ਆਪਣੀ ਇੰਗੇਜਮੈਂਟ ਤਾਲਿਬਾਨ ਦੇ ਨਾਲ ਵੀ ਰੱਖੀ ਹੋਈ ਹੈ। ਦੋਹਾ 'ਚ ਵੀ ਗੱਲਬਾਤ ਚੱਲ ਰਹੀ ਹੈ। ਚਾਈਨਾ ਨੇ ਆਪਣੇ ਫੁੱਟਪ੍ਰਿੰਟਸ ਅਫਗਾਨਿਸਤਾਨ 'ਚੋਂ ਲਿਥੀਅਮ ਡਿਪੋਜ਼ਿਟ ਵੀ ਹੁਣ ਔਰ ਕਾਪਰ ਮਾਈਨਸ ਉਹ ਤੋਂ ਵੀ ਕੰਮ ਕਰ ਰਹੇ ਨੇ। ਅਸੀਂ ਕੱਲ੍ਹ ਗੱਲ ਕੀਤੀ ਸੀ। ਪਰ ਅਚਾਨਕ ਜਿਹੜਾ ਦੂਸਰਾ ਫੋਕਸ ਜਿਹੜਾ
ਅਮਰੀਕਾ ਦੀ ਫੋਰਨ ਪਾਲਿਸੀ ਦੇ ਹੱਕ 'ਚ ਨਹੀਂ ਜਾਂਦਾ, ਕਿਉਂਕਿ ਇਸ ਸਾਰੇ ਦੌਰ 'ਚ ਇਹ ਕੋਲਡ ਵਾਰ ਈਰਾ ਨਹੀਂ ਹੈ, ਜਦੋਂ ਕਿ ਬੇਸ਼ੱਕ ਇਨੀਸ਼ੀਅਲੀ ਜਦੋਂ ਕਮਿਊਨਿਜ਼ਮ ਦੀ ਅਸੀਂ ਗੱਲ ਕਰਦੇ ਹਾਂ ਲੈਨਿਨਿਜ਼ਮ ਔਰ ਮਾਓਇਜ਼ਮ ਇੱਕੋ ਹੀ ਸੀ, ਲੇਕਿਨ ਬਹੁਤ ਜਲਦੀ 50s ਦੇ ਬਿਗਨਿੰਗ 'ਚ ਕੋਰੀਅਨ ਵਾਰ ਤੱਕ ਪਹੁੰਚਦੇ ਆ ਦੋਨਾਂ ਦੇ ਬਹੁਤ ਡਿਫਰੈਂਸ ਹੋ ਗਏ ਸੀ ਚੀਨ ਔਰ ਰੂਸ ਦੇ, ਔਰ ਉਹ ਆਪਸ ਦੇ ਵਿਰੋਧ 'ਚ ਭੁਗਤਦੇ ਰਹੇ। ਤੇ ਰੂਸ ਜਿਹਦਾ ਪਹਿਲਾ ਨਾਂ ਸੋਵੀਅਤ ਯੂਨੀਅਨ ਸੀ, 15 ਜਿਹੜੇ ਹੁਣ ਅੱਡ ਦੇਸ਼ ਬਣੇ ਨੇ ਉਹਦਾ ਹਿੱਸਾ ਸੀ। ਸੋਵੀਅਤ ਯੂਨੀਅਨ ਔਰ ਅਮਰੀਕਾ ਦਾ ਕੰਪੀਟੀਸ਼ਨ ਸੀ। ਚਾਈਨਾ ਤਾਂ ਗਰਾਊਂਡ ਲੈਵਲ ਤੇ ਸੀ, ਪਰ ਜਿਵੇਂ ਚਾਈਨਾ ਰਾਈਜ਼ ਕੀਤਾ ਔਰ ਇਵੈਂਚੁਅਲੀ 80s 90s ਔਰ ਹੁਣ ਤੱਕ ਪਹੁੰਚਦੇ ਆ, ਜੇ ਦੁਨੀਆ 'ਚ ਇਸ ਵੇਲੇ ਸੁਪਰ ਪਾਵਰ ਰਾਈਵਲਰੀ ਕਹਿਣਾ ਹੋਏ ਤੇ ਉਹ ਅਮਰੀਕਾ ਔਰ ਚਾਈਨਾ ਦੇ ਵਿਚਾਲੇ ਹੈ। ਲੇਕਿਨ ਰਸ਼ੀਆ ਨੇ, ਮੈਂ ਸਮਝਦਾ ਵੀ ਰਸ਼ੀਅਨ ਹਿਸਟਰੀ ਬੜੀ ਇੰਟਰਸਟਿੰਗ ਹੈ, ਹਾਲਾਂਕਿ ਹਿਸਟਰੀ ਦੇ ਵਿੱਚ ਉਹਨਾਂ ਦੀ ਆਬਾਦੀ ਕੋਈ ਬਹੁਤ ਜ਼ਿਆਦਾ ਨਹੀਂ ਹੈ, ਲੇਕਿਨ ਉਹਨਾਂ ਨੇ ਟਰਕੀ ਦੇ ਨਾਲ, ਆਟੋਮਨ ਐਮਪਾਇਰ ਦੇ ਨਾਲ ਵੀ ਦਸਤਪੰਜਾ ਕੀਤਾ ਹੋਇਆ ਹੈ। ਯੂਰਪ ਦੇ ਵਿੱਚ ਜਰਮਨ ਦੇ ਨਾਲ ਅਸੀਂ ਦੇਖਦੇ ਹਾਂ ਉਹਨਾਂ ਦਾ ਪਾਰਟ ਕਿਵੇਂ ਰਿਹਾ। ਉਸ ਤੋਂ ਪਹਿਲਾਂ ਫਰਾਂਸ ਦਾ ਨੈਪੋਲੀਅਨ ਕਿਵੇਂ ਮਾਸਕੋ 'ਚ ਜਾ ਕੇ ਫਸਿਆ। ਸੋ ਕਿਤੇ ਨਾ ਕਿਤੇ ਉਹਨਾਂ ਦੀ ਡਿਪਲੋਮੇਸੀ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਜਾਂ ਉਹਨਾਂ ਦਾ, ਕਿਉਂਕਿ ਸਾਨੂੰ ਬਹੁਤ ਘੱਟ ਰੂਸ ਦੀ ਹਿਸਟਰੀ ਪੜ੍ਹਾਈ ਜਾਂਦੀ ਹੈ, ਬਹੁਤ ਸਾਰਾ ਕਮਿਊਨਿਜ਼ਮ ਈਰਾ ਦੇ ਵਿੱਚ ਹੀ ਆਇਆ ਕਿ ਜੀ ਇਹ ਬਦਲ ਗਿਆ ਤੇ ਉਹ ਬਦਲ ਗਿਆ, ਪਰ ਜਿਹੜੀ ਲੋਕਾਂ ਦੀ ਤਰਬੀਅਤ ਹੁੰਦੀ ਹੈ ਉਹਨਾਂ ਦੀ ਸਿਵਲਾਈਜੇਸ਼ਨ 'ਚ ਫਸੀ ਹੁੰਦੀ ਹੈ। ਪੁਤਿਨ ਜਿਹੜਾ ਖੁਦ ਕਿਸੇ ਜ਼ਮਾਨੇ 'ਚ KGB ਦਾ ਚੀਫ ਸੀ, ਹੁਣ ਰਸ਼ੀਆ ਦਾ ਪ੍ਰੈਜ਼ੀਡੈਂਟ ਹੈ, ਫੌਕਸ ਲਾਈਕ ਪੂਰੀ ਚਲਾਕ ਲਾਈਨ, ਉਹ ਕਦੇ ਵੀ ਨਹੀਂ ਭੁੱਲਿਆ ਹੈ ਕਿ ਸੋਵੀਅਤ ਯੂਨੀਅਨ ਕਦੇ ਅਸੀਂ ਦੁਨੀਆ ਦੀ ਸੁਪਰ ਪਾਵਰ ਹੁੰਦੇ ਸੀ ਔਰ ਸਾਨੂੰ ਇਸ ਲੈਵਲ ਤੇ ਪਹੁੰਚਾਉਣ 'ਚ ਅਮਰੀਕਾ ਦਾ ਕੀ ਰੋਲ ਰਿਹਾ। ਜ਼ਾਹਰ ਹੈ ਅਫਗਾਨਿਸਤਾਨ ਵਾਰ ਵੀ, ਲੇਕਿਨ ਯੂਰਪ ਦੇ ਵਿੱਚ ਨੈਟੋ ਬਣਾ ਕੇ ਜਿਵੇਂ ਰੂਸ ਨੂੰ ਘੇਰਿਆ ਗਿਆ ਔਰ ਫਿਰ ਜਦੋਂ ਸੋਵੀਅਤ ਯੂਨੀਅਨ 89-90 ਤੱਕ ਪਹੁੰਚਦੇ ਆ 15 ਹਿੱਸਿਆਂ 'ਚ ਟੁੱਟਦਾ ਤੇ ਵਾਪਸ ਪੁਤਿਨ ਰਸ਼ੀਆ ਨੂੰ ਉਸ ਗਲੋਰੀ ਵੱਲ ਜਾਣਾ ਚਾਹੁੰਦਾ ਹੈ ਜਿਹੜੀ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੀ ਸੀ। ਔਰ ਉਹਦੇ 'ਚੋਂ ਹੀ ਅੱਜ ਦੇ ਰਸ਼ੀਆ ਦੀਆਂ ਨੀਤੀਆਂ ਨਿਕਲਦੀਆਂ ਨੇ। ਰਸ਼ੀਆ ਨੇ ਚਾਈਨਾ ਦੇ ਨਾਲ ਤਾਂ ਛੋਟੇ ਭਾਈ ਵਾਲਾ ਆਪਣਾ ਸਟੇਟਸ ਕਬੂਲ ਲਿਆ, ਇਲਹਾਸ ਕਰ ਉਹਨਾਂ ਨਾਲ ਅਲਾਇੰਸ ਕੀਤਾ, ਜੁਆਇੰਟ ਪੈਰੇਡਸ ਵੀ ਹੁੰਦੀਆਂ ਔਰ ਆਪਣਾ ਸਾਰਾ, ਪਰ ਉਹਨੇ ਆਪਣਾ ਜਿਹੜਾ ਸਫੀਅਰ ਆਫ ਇਨਫਲੂਐਂਸ ਹੈ, ਜਿਹੜੇ ਸਥਾਨ ਨੇ ਉਜ਼ਬੇਕਿਸਤਾਨ, ਤਾਜ਼ਿਕਸਤਾਨ, ਉਹਨਾਂ ਨਾਲ ਵੀ ਤਾਜ਼ਿਕਸਤਾਨ ਦੇ ਵਿੱਚ ਉਹਨੇ ਆਪਣੇ ਫੌਜੀ ਅੱਡੇ ਕਾਇਮ ਰੱਖੇ। ਕ੍ਰੀਮੀਆ ਜਿਹੜਾ ਇੱਕ ਅੱਡ ਹੋਂਦ ਆਈ ਸੀ ਯੂਕਰੇਨ ਨੇ, ਉਹਦੇ ਤੇ ਆਪਣਾ ਦਾਅਵਾ ਦਬਾਇਆ ਹੋਇਆ ਸੀ। ਕ੍ਰੀਮੀਆ ਉਹਨਾਂ ਨੇ ਸਿੱਧੇ ਤੌਰ ਤੇ ਖੋਹ ਲਿਆ ਯੂਕਰੇਨ ਤੋਂ। ਅਮਰੀਕਾ ਨੇ ਸੈਂਕਸ਼ਨਸ ਲਾਤੀਆਂ, ਨਾਟੋ ਨੂੰ ਵੀ ਇੰਟਰਨੈਸ਼ਨਲ ਸੈਂਕਸ਼ਨਸ ਵੀ ਲੱਗ ਗਈਆਂ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਯੂਕਰੇਨ ਇਸ ਵੇਲੇ ਇੱਕ ਪਾਵਰਫੁਲ ਐਂਟੀਟੀ ਦੇ ਤੌਰ ਤੇ ਅਮਰੀਕਨ ਖੇਡ ਖੇਡਣ ਨੂੰ ਤਿਆਰ ਹੈ ਰਸ਼ੀਆ ਦੇ ਖਿਲਾਫ। ਹੁਣ ਰਸ਼ੀਆ ਅਮਰੀਕਾ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਵੀ ਤੁਸੀਂ ਤਾਂ, ਔਰ ਉਹਨਾਂ ਦੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਜੀ ਅਸੀਂ ਜਿਹੜਾ ਕ੍ਰੀਮੀਆ ਰਸ਼ੀਆ ਨੇ ਖੋਇਆ ਅਸੀਂ ਵਾਪਸ ਲਵਾਂਗੇ। ਬਾਅਦ ਹਾਲਾਂ ਉਹਨਾਂ ਨੇ ਕਿਹਾ ਕਿ ਡਿਪਲੋਮੈਟਿਕਲੀ ਇਹਦਾ ਮਤਲਬ ਹੈ ਕੋਈ ਲੜ ਕੇ ਨਹੀਂ, ਪਰ ਰੂਸ ਨੇ ਉਸ ਸਾਰੇ ਨੂੰ ਇਵੇਂ ਸਪਿਨ ਦਿੱਤੀ। ਉਹਨਾਂ ਨੇ ਕਿਹਾ ਅੱਛਾ ਤੁਸੀਂ ਫੌਜੀ ਤਾਕਤ, ਉਹਨਾਂ ਨੂੰ ਪਤਾ ਹੈ ਵੀ ਜੋ ਵੀ ਯੂਕਰੇਨ ਬੋਲਦਾ ਇਹਦਾ ਮਤਲਬ ਉਹਦੇ ਪਿੱਛੇ ਨੈਟੋ ਬੋਲਦੀ ਹੈ, ਨੈਟੋ ਦੇ ਪਿੱਛੇ ਅਮਰੀਕਾ ਬੋਲਦਾ। 90,000 ਫੌਜੀ ਲਿਆ ਕੇ ਉਹਨਾਂ ਨੇ ਯੂਕਰੇਨ ਦੇ ਬਾਰਡਰ ਤੇ ਖੜੇ ਕਰ ਦਿੱਤੇ ਨੇ ਔਰ ਇਹ ਕਿਹਾ ਜਾ ਰਿਹਾ ਵੀ ਕਿਸੇ ਵੇਲੇ ਵੀ ਜਿਹੜਾ ਹੈ ਰੂਸ ਦੀਆਂ ਫੌਜਾਂ ਦਾਖਲ ਹੋ ਸਕਦੀਆਂ ਹੋਰ ਇਲਾਕਾ, ਕਿਉਂਕਿ ਯੂਕਰੇਨ ਦਾ ਇੱਕ ਇਲਾਕਾ ਹੋਰ ਵੀ ਹੈ ਜਿੱਥੇ ਰਸ਼ੀਅਨ ਮੈਜੋਰਟੀ 'ਚ ਨੇ, ਉਹਨੂੰ ਉਹ ਆਕੂਪਾਈ ਕਰ ਸਕਦੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਹੈ ਰਸ਼ੀਅਨ ਫੋਰਨ ਮਿਨਿਸਟਰ ਸਰਜਾਈ ਲੈਵਰੋਵ ਜਿਹੜੇ ਨੇ ਉਹ ਪਹੁੰਚਦੇ ਨੇ। ਯੂਰਪੀਅਨ ਸਿਕਿਉਰਿਟੀ ਕਾਨਫਰੰਸ ਸਵੀਡਨ ਦੇ ਵਿੱਚ ਅੱਜ ਹੋਈ ਹੈ ਔਰ ਉਹਦੇ 'ਚ ਉਹਨੇ ਮਿਸਟਰ ਲੈਵਰੋਵ ਨੇ he floated idea of a new European security pact to try to stop NATO from expanding further east, ਕਿ ਇਹ ਜਿਹੜੀ ਨੈਟੋ ਕਰ ਰਹੀ, ਨੈਟੋ ਨੂੰ ਅਮਰੀਕਾ ਚਲਾਉਂਦਾ ਹੈ। ਉਹਨੇ ਕਿਹਾ ਜੀ ਨਵਾਂ ਸਿਕਿਉਰਿਟੀ ਪੈਕਟ ਕਰੋ ਨਾਲ ਦੀ ਨਾਲ, ਕਿਉਂਕਿ ਉਹਦੇ 'ਚ ਹੀ ਮੀਟਿੰਗ 'ਚ ਜਿਹੜਾ US ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਵੀ ਪਹੁੰਚੇ ਨੇ। ਉਹਨਾਂ ਨੇ ਤਾਂ ਫਿਰ ਧਮਕੀ ਦਿੱਤੀ, ਬਲਿੰਕਨ ਵਾਰਨਡ ਆਫ ਸੀਰੀਅਸ ਕਨਸੀਕੁਐਂਸਿਸ ਇਫ ਰਸ਼ੀਆ ਸੌਟ ਕਨਫਲਿਕਟ ਵਿਦ ਯੂਕਰੇਨ, ਕਿ ਜੇ ਯੂਕਰੇਨ 'ਚ ਵੜਿਆ ਰਸ਼ੀਆ ਔਰ ਇਹਦੇ ਫਿਰ ਗੰਭੀਰ ਸਿੱਟੇ ਭੋਗਣ ਲਈ ਤਿਆਰ ਹੈ ਜਿਹੜਾ ਰਸ਼ੀਆ। ਔਰ ਲੇਕਿਨ ਜਿਹੜਾ ਰਸ਼ੀਆ ਨੇ ਇਸ ਦੇ ਉੱਤੇ ਕਿਹਾ, ਆਲਰੇਡੀ ਉਹਨਾਂ ਨੇ ਰਸ਼ੀਆ ਨੇ 3 ਇੰਟੈਲੀਜੈਂਸ ਆਫੀਸ਼ੀਅਲ ਜਿਹੜੇ ਯੂਕਰੇਨ ਦੇ ਨੇ ਉਹ ਗ੍ਰਿਫਤਾਰ ਕੀਤੇ ਨੇ ਕਿ ਇਹ
ਸਿਕਿਉਰਿਟੀ ਉਹਨਾਂ ਦੇ ਸੀਕ੍ਰੇਟ ਸਰਵਿਸ ਦੇ ਏਜੰਟ ਸੀ ਯੂਕਰੇਨ ਦੇ ਜੀ ਔਰ ਉਹਦੇ 'ਚ ਹੁਣ ਇਹੀ ਨਜ਼ਰ ਆ ਰਿਹਾ ਕਿ ਜਿਹੜੀ ਔਰ ਇਸ ਵੇਲੇ ਹਾਲਾਤ ਬੜੇ ਤਲਖ ਨੇ, ਟਕਰਾਅ ਵੱਲ ਜਾ ਸਕਦੇ ਨੇ। ਔਰ ਇਹ ਹੁਣ ਸੁਜੈਸਟ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਸ਼ੀ ਜਿਨਪਿੰਗ ਔਰ ਬਾਈਡਨ ਦੀ ਡਾਇਰੈਕਟ ਗੱਲਬਾਤ ਹੋਈ ਔਰ ਉਹ ਡੀ-ਐਸਕੇਲੇਟ ਹੋਈ ਸਿਚੁਏਸ਼ਨ, ਇੱਕ ਜਿਹੜੀ ਸਮਿਟ ਹੈ ਉਹ ਪੁਤਿਨ ਔਰ ਬਾਈਡਨ ਦੇ ਵਿਚਾਲੇ ਹੋਏ ਔਰ ਨਹੀਂ ਤਾਂ ਜਿਸ ਕਿਸਮ ਦੀ ਇਹ ਬਿਲਡਅਪ ਹੋ ਰਹੀ ਹੈ ਯੂਕਰੇਨੀਅਨ ਬਾਰਡਰ ਦੇ ਉੱਤੇ, ਇਹ ਆਪਸੀ ਟਕਰਾਅ ਵੱਲ ਜਾ ਸਕਦੀ ਹੈ। ਔਰ ਜੇ ਇਹ ਟਕਰਾਅ ਥੋੜ੍ਹਾ ਬਹੁਤ ਵੀ ਇੱਕ ਪਾਸੇ ਵੱਲ ਵਧਿਆ, ਫਿਰ ਆਲਰੇਡੀ ਰੋਮਾਨੀਆ, ਪੋਲੈਂਡ, ਉੱਥੇ ਇਹਨਾਂ ਨੇ ਐਂਟੀ ਮਿਸਲ ਡਿਫੈਂਸ ਸਿਸਟਮ ਤਾਇਨਾਤ ਕੀਤਾ ਹੋਇਆ ਹੈ ਔਰ ਅਮਰੀਕਾ ਦੀਆਂ ਮੀਡੀਅਮ ਰੇਂਜ ਮਿਸਲਸ ਵੀ ਉੱਥੇ ਜਿਹੜੀਆਂ ਨੇ ਯੂਰਪ 'ਚ ਅਪੀਅਰ ਹੋਈਆਂ ਹੋਈਆਂ। ਫਿਰ ਜਿਹੜਾ ਲੜਾਈ ਦਾ ਮੁੱਢ ਵੱਜ ਸਕਦਾ ਹੈ। ਇਸ ਲਈ ਹਾਲਾਂ ਅਸੀਂ ਕਈ ਦਿਨਾਂ ਤੋਂ ਇੰਟਰਨੈਸ਼ਨਲ ਇੰਪੋਰਟੈਂਸ ਦਾ ਟੌਪਿਕ ਇਸ ਲੈਵਲ ਤੇ ਡਿਸਕਸ ਨਹੀਂ ਸੀ ਕੀਤਾ, ਪਰ ਅੱਜ ਜਦੋਂ ਮੈਨੂੰ ਲੱਗਾ ਕਿ ਬਈ ਇਹ ਜਿਹੜਾ ਵਾਰ ਫੋਕਸ ਹੈ ਚਾਈਨਾ ਜਾਂ ਚਾਈਨੀਜ਼ ਸਾਊਥ ਚਾਈਨਾ ਸੀ ਤੋਂ ਨਿਕਲ ਕੇ ਇਹ ਤਾਂ ਯੂਕਰੇਨ ਔਰ ਰਸ਼ੀਆ ਵਿਚਾਲੇ ਹੈ ਔਰ ਇੱਕਦਮ ਅਮਰੀਕਨ ਸੈਕਟਰੀ ਆਫ ਸਟੇਟ ਵੀ ਉੱਥੇ ਗਏ ਨੇ, ਸਮਿਟ ਦੀ ਗੱਲ ਹੋ ਰਹੀ ਹੈ। ਸੋ ਇਵੇਂ ਦੁਨੀਆ ਦੇ ਹਾਲਾਤ ਤੇਜ਼ੀ ਨਾਲ ਕਿਸੇ ਵੀ ਡਾਇਰੈਕਸ਼ਨ ਵੱਲ ਟਿਲਟ ਕਰ ਸਕਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।